ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰੀਏ। ਸੁਖਵਿੰਦਰ ਸਿੰਘ ਜੀ, ਜਿਵੇਂ ਅਸੀਂ ਇਹ ਸਾਰੇ ਪਾਰਟ ਦੇ ਉੱਤੇ ਗੱਲ ਕਰ ਰਹੇ ਹਾਂ, ਦੇਖ ਰਹੇ ਹਾਂ, ਮਤਲਬ ਹੁਣ ਜਦੋਂ ਕਿਲਿੰਗ ਸਪਰੀ ਜਿਹੜੀ ਹੈ ਉਹ ਭਾਰਤ ਨੇ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕਰਨ ਦਾ ਕੰਮ ਸ਼ੁਰੂ ਕੀਤਾ ਅਤੇ ਹੁਣ ਉਹ ਗੱਲ ਜਿਹੜੀ ਹੈ ਬਿੱਲੀ ਥੈਲਿਓਂ ਬਾਹਰ ਆਈ ਹੈ। ਅਤੇ ਜਿਹੜੀਆਂ ਇੱਥੇ ਦੀਆਂ ਏਜੰਸੀਜ਼ ਨੇ ਅਮਰੀਕਾ, ਕੈਨੇਡਾ, ਮਤਲਬ ਓਵਰਆਲ ਜੇ ਅਸੀਂ ਵੈਸਟ ਦੀ ਗੱਲ ਕਰ ਲਈਏ ਅਤੇ ਉਹਨਾਂ ਦੇ ਵਿੱਚ ਇੱਕ ਜਿਹੜਾ ਥੋਟ ਹੈ ਉਹ ਹੁਣ ਇੱਕ ਜਿਹਨੂੰ ਕਹਿੰਦੇ ਹੁੰਦੇ ਆ ਵੀ ਜਿਹੜਾ ਸਿੱਖਾਂ ਦਾ ਕੇਸ ਹੈ ਉਸ ਵੱਲ ਨੂੰ ਇਹਨਾਂ ਨੇ ਥੋੜ੍ਹਾ ਜਿਹਾ ਤਵੱਜੋ ਦੇਣਾ, ਥੋੜ੍ਹਾ ਜਿਹਾ ਧਿਆਨ ਦੇਣਾ ਸ਼ੁਰੂ ਕੀਤਾ ਵੀ ਸਿੱਖ ਕੌਣ ਨੇ, ਇਹ ਕਿੱਥੇ ਵੱਸਦੇ ਆ, ਕਿਉਂ ਇਹ ਕੀ ਕਰ ਰਹੇ ਆ, ਅਤੇ ਇਹਨਾਂ ਦਾ ਜਿਹੜਾ 84 ਤੋਂ ਲੈ ਕੇ ਇਹਨਾਂ ਦਾ ਇੰਡੀਅਨ ਸਟੇਟ ਦੇ ਨਾਲ ਇਹਨਾਂ ਦੀ ਪ੍ਰੋਬਲਮ ਕੀ ਹੈ ਅਤੇ ਇਹ ਕਿੱਥੇ ਖਲੋਤੇ ਆ। ਸੋ ਇਸ ਗੱਲ ਵੱਲ ਜਿਹੜਾ ਵੈਸਟ ਦਾ ਧਿਆਨ ਹੈ ਉਹ ਹੁਣ ਜਾਣਾ ਸ਼ੁਰੂ ਹੋਇਆ। ਇਹ ਗੱਲ ਅਸੀਂ ਮੀਡੀਆ ਦੇ ਵਿੱਚ ਜਿਸ ਕਿਸਮ ਦੇ ਆਰਟੀਕਲਸ ਛਪ ਰਹੇ ਆ, ਜਿਸ ਕਿਸਮ ਦੀਆਂ ਗੱਲਾਂ ਹੋ ਰਹੀਆਂ ਨੇ, ਇਹ ਮਤਲਬ ਜਿਹੜਾ ਸਿੱਖਾਂ ਦਾ ਕੇਸ ਹੈ ਉਹਨੂੰ ਪ੍ਰੋਮੀਨੈਂਸ ਦੇ ਨਾਲ ਮੀਡੀਆ ਦੇ ਵਿੱਚ ਉਜਾਗਰ ਕੀਤਾ ਗਿਆ ਇਹਨਾਂ ਸਾਰੇ ਮਹੀਨਿਆਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ। ਸੋ ਇੱਥੇ ਹੁਣ ਇੱਕ ਇਸ ਸਾਰੇ ਪਾਰਟ ਦੇ ਵਿੱਚ ਜਿੱਥੇ ਸਿੱਖਾਂ ਦਾ ਕੇਸ ਸੁਣਿਆ ਜਾ ਰਿਹਾ ਹੈ, ਸਿੱਖਾਂ ਦਾ ਪੱਖ ਸੁਣਿਆ ਜਾ ਰਿਹਾ ਹੈ ਮੀਡੀਆ ਦੇ ਵਿੱਚ ਵੀ ਅਤੇ ਇੰਟਰਨੈਸ਼ਨਲੀ ਸਾਰੇ ਵੈਸਟ ਦੇ ਵਿੱਚ, ਉੱਥੇ ਇਹ ਵੀ ਇੱਕ ਥੋਟ ਜਿਹੜਾ ਆ ਉਹਦੇ ਬਿਹਾਈਂਡ ਚੱਲ ਰਿਹਾ ਹੈ ਕਿ ਸਿੱਖ ਸਾਊਥ ਏਸ਼ੀਆ ਦੇ ਵਿੱਚ ਜੇ ਕੱਲ੍ਹ ਨੂੰ ਖਾਲਿਸਤਾਨ ਹੋਣ ਦੇ ਵਿੱਚ ਆਉਂਦਾ ਅਤੇ ਸਾਊਥ ਏਸ਼ੀਆ ਦੇ ਵਿੱਚ ਜਿਹੜਾ ਪਰਮਾਨੈਂਟ ਪੀਸ ਹੈ ਉਹ ਹੋ ਸਕਦਾ। ਇਹ ਗੱਲ ਪੰਜਾਬ ਦੀ ਸਿਆਸਤ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਣ ਉਹਨਾਂ ਵੱਲੋਂ ਅਤੇ ਜਿਹੜੀਆਂ ਸਾਡੀਆਂ ਧਿਰਾਂ ਨੇ ਖਾਲਿਸਤਾਨੀ ਉਹਨਾਂ ਵੱਲੋਂ ਕੀਤੀ ਜਾਂਦੀ ਰਹੀ ਹੈ। ਪਰਮਾਣੂ ਯੁੱਧ ਦੇ ਹਵਾਲੇ ਨਾਲ ਜਦੋਂ ਵੀ ਕਿਤੇ ਖਤਰਾ ਬਣਿਆ, ਆਪਸੀ ਜੰਗ ਦੀ ਗੱਲ ਹੁੰਦੀ ਹੈ, ਹਮੇਸ਼ਾ ਇਹ ਇਸ਼ੂ ਸਿੱਖ ਔਰਗਨਾਈਜੇਸ਼ਨਜ਼ ਵੱਲੋਂ ਗਰਾਊਂਡ 'ਤੇ ਵੀ ਅਤੇ ਇੰਟਰਨੈਸ਼ਨਲੀ ਜਾਂ ਬਾਹਰ ਬੈਠਿਆਂ UK, ਅਮਰੀਕਾ ਦੇ ਵਿੱਚ ਜਿਹੜੀਆਂ ਇੱਥੇ ਔਰਗਨਾਈਜੇਸ਼ਨਜ਼ ਕੰਮ ਕਰਦੀਆਂ ਨੇ ਉਹਨਾਂ ਵੱਲੋਂ ਵੀ ਹਾਈਲਾਈਟ ਕੀਤਾ ਜਾਂਦਾ ਰਿਹਾ ਹੈ। ਸੋ ਹੁਣ ਅੱਜ ਇਹ ਗੱਲ ਇਸ ਕਰਕੇ ਮੈਂ ਕਰ ਰਿਹਾ ਕਿਉਂਕਿ ਬੌਬ ਆਰਥਰ ਜਿਹੜੇ ਇੱਕ ਸਕਾਲਰ ਹੈਗੇ ਆ, ਉਹਨਾਂ ਨੇ ਇੱਥੇ ਦੀਆਂ ਜਿਹੜੀਆਂ DEA ਤੋਂ ਲੈ ਕੇ ਏਜੰਸੀਜ਼ ਨੇ ਉਹਨਾਂ ਦੇ ਨਾਲ ਵੀ ਕੰਮ ਕੀਤਾ ਅਤੇ ਉਹਨਾਂ ਵੱਲੋਂ ਇੱਕ ਲੇਖ ਲਿਖਿਆ ਗਿਆ ਜਿਹਦੇ ਵਿੱਚ ਉਹਨਾਂ ਨੇ ਐਮਫੇਸਾਈਜ਼ ਇਸੇ ਗੱਲ ਉੱਤੇ ਕੀਤਾ ਕਿ ਜੇ ਉਸ ਖਿੱਤੇ ਦੇ ਵਿੱਚ, ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ ਕੋਈ ਪਰਮਾਨੈਂਟ ਸਲਿਊਸ਼ਨ ਹੈ ਜਾਂ ਸ਼ਾਂਤੀ ਹੈ ਉਹ ਖਾਲਿਸਤਾਨ ਦੀ ਹੋਂਦ ਦੇ ਨਾਲ ਆਊਗੀ। ਸੋ ਇਸ ਦੇ ਉੱਤੇ ਅਸੀਂ ਵਿਚਾਰ ਕਰੀਏ ਕਿ ਜਿਹੜਾ ਇਸ ਵਕਤ ਇਹ ਮਾਹੌਲ ਬਣਿਆ ਇਹਨੇ ਕਿਵੇਂ ਇੱਕ ਅਪਲਿਫਟਮੈਂਟ ਦਿੱਤੀ ਹੈ ਸਿੱਖ ਕੇਸ ਨੂੰ ਅਤੇ ਖਾਲਿਸਤਾਨ ਦੇ ਕੌਜ਼ ਨੂੰ। ਬਿਲਕੁਲ ਜੀ ਅਮਰਵੀਰ ਸਿੰਘ ਜੀ, ਜਿਹੜੀ ਤੁਸੀਂ ਬੌਬ ਆਰਥਰ ਦੇ ਆਰਟੀਕਲ ਦਾ ਜ਼ਿਕਰ ਕੀਤਾ, ਇਹ ਸਤਲੁਜ ਨੈਟਵਰਕ ਦੇ ਉੱਤੇ ਇਹ ਆਰਟੀਕਲ ਪਬਲਿਸ਼ ਹੋਇਆ ਆ ਅਤੇ ਬੌਬ ਆਰਥਰ ਨੇ ਇਹ 4 ਭਾਗਾਂ ਦੇ ਵਿੱਚ ਆਰਟੀਕਲ ਨੂੰ ਵੰਡਿਆ ਆ, ਜਿਹਦੇ ਵਿੱਚ ਉਹ ਬੈਕਗਰਾਊਂਡ ਆਫ ਸਿੱਖ ਸਟੇਟ, ਪਹਿਲਾ ਜਿਹੜਾ ਭਾਗ ਆ ਉਹਦਾ ਕਿ ਜਿਹੜੀ ਸਿੱਖਾਂ ਦੀ ਆਪਣੀ ਸਟੇਟ ਆ, ਖਾਲਿਸਤਾਨ ਆ, ਉਹਦਾ ਜਿਹੜਾ ਬੈਕਗਰਾਊਂਡ ਆ ਉਹ ਕਿਉਂ ਮੰਗ ਰਹੇ ਆ ਅਤੇ ਉਹਦੀ ਜਸਟੀਫਿਕੇਸ਼ਨ ਕੀ ਆ, ਉਹ ਬੜਾ ਸੋਹਣਾ ਉਹਨਾਂ ਨੇ ਐਕਸਪਲੇਨ ਕੀਤਾ। ਨਾਲ ਬ੍ਰਿਟਿਸ਼ ਪੀਰੀਅਡ ਦੇ ਵੀ ਜਿਹੜਾ ਸਿੱਖਾਂ ਦਾ ਪੋਲੀਟੀਕਲ ਸਟੈਂਡ ਰਿਹਾ ਉਹਦਾ ਜ਼ਿਕਰ ਕੀਤਾ ਅਤੇ ਭਾਰਤ ਦੀ ਜਿਹੜੀ ਓਕੂਪੇਸ਼ਨ ਆ, ਇੰਡੀਅਨ ਓਕੂਪੇਸ਼ਨ ਆ, ਉਹਦੇ ਵਿੱਚ ਸਿੱਖਾਂ ਦੀ ਜਿਹੜੀ ਪੋਲੀਟੀਕਲ ਇਸ ਟਾਈਮ ਪੋਜੀਸ਼ਨ ਆ ਉਹਨੂੰ ਐਕਸਪਲੇਨ ਕੀਤਾ ਅਤੇ ਨਾਲ ਹੀ ਜਿਹੜਾ ਸਾਊਥ ਏਸ਼ੀਆ ਦੇ ਵਿੱਚ ਜਿਹੜੀ ਇਸ ਟਾਈਮ ਡੈਮੋਗ੍ਰਾਫਿਕ ਸਿਚੁਏਸ਼ਨ ਆ ਉਹਦੇ ਵਿੱਚ ਜਿਹੜਾ ਸਿੱਖਾਂ ਦਾ ਉਭਾਰ ਆ ਫਿਰ ਉਹਦਾ ਜ਼ਿਕਰ ਕਰਦੇ ਆ। ਉਹ ਇਹ ਗੱਲ ਕਹਿੰਦੇ ਆ ਵੀ ਜਿਹੜਾ ਸਾਊਥ ਏਸ਼ੀਆ ਆ ਉਹਦੇ ਵਿੱਚ ਸਟੇਬਿਲਿਟੀ ਅਤੇ ਪੀਸ ਦੇ ਲਈ ਇਹ ਬੜਾ ਜ਼ਰੂਰੀ ਆ ਕਿ ਸਿੱਖਾਂ ਦੀ ਜਿਹੜੀ ਇੱਕ ਸਟਰੋਂਗ ਸੋਵਰਨ ਸਟੇਟ ਆ ਉਸ ਖਿੱਤੇ ਦੇ ਵਿੱਚ ਬਣੇ, ਤਾਂ ਹੀ ਜਿਹੜਾ ਸਾਊਥ ਏਸ਼ੀਆ ਦੇ ਵਿੱਚ ਜਿਹੜਾ ਪੀਸ ਆ ਉਹ ਆ ਸਕਦਾ। ਅਤੇ ਬੌਬ ਆਰਥਰ ਜਿਹੜੇ ਆ ਉਹ ਇਸ ਆਰਟੀਕਲ ਦੇ ਵਿੱਚ ਜਦੋਂ ਆਪਾਂ ਇਹਨੂੰ ਪੜ੍ਹਦੇ ਹਾਂ ਤਾਂ ਉਹ ਇਹ ਜ਼ਿਕਰ ਕਰਦੇ ਆ ਵੀ ਜਿਹੜਾ ਸਾਊਥ ਏਸ਼ੀਆ ਦੇ ਵਿੱਚ ਜਿਹੜੇ ਵੈਸਟ ਦੇ ਇੰਟਰਸਟ ਆ ਉਹਦੇ ਵਿੱਚ ਚਾਈਨਾ ਅਤੇ ਰਸ਼ੀਆ, ਇਹ 2 ਮੁੱਖ ਜਿਹੜੇ ਇਹੋ ਜਿਹੇ ਫੈਕਟਰ ਆ ਵੀ ਜਿਹੜੇ ਉਹਦੀ ਸਾਰੀ ਪੋਲਿਸੀ ਨੂੰ ਡਿਟਰਮਿਨ ਕਰਦੇ ਆ। ਅਤੇ ਉਹਦੇ ਵਿੱਚ ਉਹ ਜ਼ਿਕਰ ਕਰਦੇ ਆ ਵੀ ਜਿਹੜਾ ਇੰਡੀਆ ਆ, ਇੰਡੀਆ ਦਾ ਜਿਹੜੀ ਸਾਰੀ ਪੋਲਿਸੀ ਇੰਦਰਾ ਗਾਂਧੀ ਦੇ ਰਜੀਮ ਤੋਂ ਲੈ ਕੇ ਜਾਂ ਨਹਿਰੂ ਤੋਂ ਲੈ ਕੇ ਅਤੇ ਹੁਣ ਤੱਕ ਦੀ ਅਸੀਂ ਦੇਖੀਏ ਜੋ ਖਾਸ ਤੌਰ 'ਤੇ ਰਸ਼ੀਆ ਯੂਕਰੇਨ ਵਾਰ ਦੇ ਵਿੱਚ ਇੰਡੀਆ ਦੇ ਸਟੈਂਡ ਰਹੇ ਆ। ਅਤੇ ਪਿਛਲੇ ਸਾਲ 1.5 ਸਾਲ ਦੇ ਵਿੱਚ ਇੰਡੀਆ ਦੇ ਜਿਹੜੇ ਫੋਰਨ ਅਫੇਅਰਸ ਮਿਨਿਸਟਰ S ਜੈਸ਼ੰਕਰ ਦੀਆਂ ਸਟੇਟਮੈਂਟਸ ਰਹੀਆਂ ਨੇ, ਤਾਂ ਉਹ ਤੋਂ ਇਹ ਕਲੀਅਰ ਆ ਕਿ ਇੰਡੀਆ ਦੀ ਹਜੇ ਵੀ ਫੋਰਨ ਪੋਲਿਸੀ ਉਹ ਰਸ਼ੀਆ ਦੇ ਨਾਲ ਅਲਾਈ ਆ ਅਤੇ ਰਸ਼ੀਆ ਅਤੇ ਚਾਈਨਾ ਦੀ ਫੋਰਨ ਪੋਲਿਸੀ ਜਿਹੜੀ ਆ ਉਹ ਸਟੇਟਮੈਂਟ ਵੀ ਦੇ ਚੁੱਕੇ ਆ ਵੀ ਉਹਦੇ ਵਿੱਚ ਕੋਈ ਫਰਕ ਨਹੀਂ, ਉਹ ਇੱਕ ਉਹਨਾਂ ਦੀ ਫੋਰਨ ਪੋਲਿਸੀ ਹੈ ਇਸ ਟਾਈਮ ਜੋ ਵਰਲਡ ਸਿਚੁਏਸ਼ਨ ਆ ਉਹਦੇ 'ਤੇ। ਅਤੇ
ਨਾਲ ਉਹ ਇੱਕ ਹੋਰ ਫੈਕਟਰ ਦੀ ਗੱਲ ਕਰਦੇ ਆ ਈਰਾਨ ਦੀ, ਤੇ ਉਹਦੇ ਵਿੱਚ ਉਹਨਾਂ ਨੇ ਵਰਡ ਘੜਿਆ I2RC, I2 ਤੋਂ ਈਰਾਨ ਤੇ ਇੰਡੀਆ, R ਤੋਂ ਰਸ਼ੀਆ ਤੇ C ਤੋਂ ਚਾਈਨਾ, ਵੀ ਜਿਹੜਾ ਇਹਨਾਂ ਦਾ ਅਲਾਇੰਸ ਆ ਉਹ ਅਲਾਇੰਸ ਉਸ ਖਿੱਤੇ ਦੀ ਸਟੇਬਿਲਿਟੀ ਦੇ ਲਈ ਬਹੁਤ ਵੱਡਾ ਖਤਰਾ ਆ ਤੇ ਵਰਲਡ ਪੀਸ ਦੇ ਲਈ ਵੀ ਖਤਰਾ ਆ। ਤੇ ਉਹਨੂੰ ਉੱਥੇ ਉਸ ਥਾਂ ਦੇ ਉੱਤੇ ਜਿਹੜਾ ਇਹ ਅਲਾਇੰਸ ਬਣ ਰਿਹਾ ਆ, ਇਹਦੇ ਵਿੱਚ ਜੇ ਇਹ ਤੋਂ ਪੈਦਾ ਹੋਣ ਵਾਲੇ ਖਤਰਿਆਂ ਨੂੰ ਰੋਕਣਾ ਆ ਤਾਂ ਉੱਥੇ ਸਿੱਖਾਂ ਦੀ ਜਿਹੜੀ ਸਟਰੋਂਗ ਮਿਲਟਰੀ ਸਟਰਕਚਰ ਆ ਸਿੱਖਾਂ ਦਾ, ਜਾਂ ਸਿੱਖਾਂ ਦੇ ਕੋਲ ਜਿਹੜੀ ਇੱਕ ਇਹ ਸਟਰੈਂਥ ਆ ਸਟਰੋਂਗ ਮਿਲਟਰੀ ਪਾਵਰ ਦੀ, ਉਹਦੇ ਬੇਸਿਸ ਦੇ ਉੱਤੇ ਇੱਕ ਉੱਥੇ ਸੋਵਰਨ ਸਿੱਖ ਸਟੇਟ ਹੋਣੀ ਬੜੀ ਲਾਜ਼ਮੀ ਆ। ਤੇ ਦੂਜਾ ਫੈਕਟਰ ਆ ਕਿ ਜਿਹੜਾ ਇੰਡੀਆ ਤੇ ਪਾਕਿਸਤਾਨ, ਇਹ ਦੋਵੇਂ ਮੁਲਕ ਅਕੀਦੇ ਦੇ ਤੌਰ ਤੇ, ਇਤਿਹਾਸਕ ਤੌਰ ਤੇ ਜਿਹੜੇ ਆ ਉਹ ਇੱਕ ਦੂਜੇ ਦੇ ਦੁਸ਼ਮਣ ਨੇ। ਇਹ ਦੋਵੇਂ ਜਿਹੜੇ ਆ ਨਿਊਕਲੀਅਰ ਪਾਵਰ ਸਟੇਟਸ ਨੇ, ਤੇ ਬੜੀ ਵਾਰ ਹਾਲਾਤ ਬਣੇ ਆ ਵੀ ਇਹ ਦੋਵੇਂ ਮੁਲਕ ਜਿਹੜੇ ਆ ਉਹ ਇੱਕ ਦੂਜੇ ਦੇ ਉੱਤੇ ਜੇ ਨਿਊਕਲੀਅਰ ਅਟੈਕ ਕਰਦੇ ਆ ਤਾਂ ਸਾਊਥ ਏਸ਼ੀਆ ਪੂਰੀ ਤਰ੍ਹਾਂ ਤਬਾਹੀ ਦੇ ਕੰਢਿਆਂ ਤੇ ਖੜਾ ਆ। ਤਾਂ ਉਹਦੇ ਲਈ ਇਸ ਨਿਊਕਲੀਅਰ ਵਾਰ ਨੂੰ ਰੋਕਣ ਲਈ ਬੜਾ ਜ਼ਰੂਰੀ ਆ ਕਿ ਵਿਚਾਲੇ ਇੱਕ ਬਫਰ ਸਟੇਟ, ਇੱਕ ਸੋਵਰਨ ਸਿੱਖ ਸਟੇਟ ਹੋਵੇ, ਜਿਹੜੀ ਕਿ ਦੋਵਾਂ ਦੇ ਨਾਲ, ਕਿਉਂਕਿ ਸਿੱਖਾਂ ਦੇ ਜਿਹੜੇ ਮਤਲਬ ਅੱਜ ਹਾਲਾਤ ਹੋਰ ਨੇ, ਪਰ ਜੇ ਇੱਕ ਸਿੱਖ ਸੋਵਰਨ ਹੋਣਗੇ ਤਾਂ ਉਸ ਸਮੇਂ ਦੇ ਵਿੱਚ ਜੇ ਸਿੱਖ ਸੋਵਰਨ ਸਟੇਟ ਹੋਊਗੀ ਤਾਂ ਬੜਾ ਸੌਖਾ ਆ ਕਿ ਜਿਹੜਾ ਇਸ ਖਿੱਤੇ ਦੇ ਵਿੱਚ ਜਿਹੜਾ ਹਿੰਦੂ ਤੇ ਮੁਸਲਮਾਨ ਦਾ ਟਕਰਾਅ ਆ ਉਹਨੂੰ ਸਿੱਖ ਦੋਵੇਂ ਪਾਸੇ ਜਿਹੜੇ ਆਪਣੇ ਹਿਸਟੋਰੀਕਲ ਰਿਲੇਸ਼ਨਸ ਨੇ, ਸੋਸ਼ਲ ਰਿਲੇਸ਼ਨਸ ਨੇ, ਉਹਨਾਂ ਦੇ ਨਾਲ ਇਸ ਸਥਿਤੀ ਨੂੰ ਜਿਹੜਾ ਆ ਪੀਸ ਦੇ ਵਿੱਚ ਲਿਆ ਸਕਦੇ ਆ। ਵੀ ਫਿਰ ਜੇ ਸੋਵਰਨ ਸਟੇਟ ਮਤਲਬ ਅੱਜ ਅਸੀਂ ਜਦੋਂ ਗੱਲ ਕਰ ਰਹੇ ਹਾਂ ਤਾਂ ਉਹ ਵੱਖਰੀ ਸਥਿਤੀ ਆ, ਪਰ ਜਦੋਂ ਸਿੱਖਾਂ ਦੀ ਸੋਵਰਨ ਸਟੇਟ ਹੋਂਦ 'ਚ ਹੋਊਗੀ ਤਾਂ ਇੰਡੀਆ ਦਾ ਜਿਹੜਾ ਰਵੱਈਆ ਆ, ਇੱਕ ਹਿੰਦੂ ਸਟੇਟ ਦਾ ਰਵੱਈਆ ਤੇ ਇੱਕ ਮੁਸਲਿਮ ਸਟੇਟ ਦਾ ਰਵੱਈਆ, ਫਿਰ ਉਹ ਬਿਲਕੁਲ ਡਿਫਰੈਂਟ ਹੋਣਗੇ ਸਿੱਖ ਸਟੇਟ ਨੂੰ ਲੈ ਕੇ। ਤਾਂ ਇਹਨਾਂ ਪੱਖਾਂ ਨੂੰ ਉਭਾਰਦਿਆਂ ਉਹਨਾਂ ਨੇ ਆਰਟੀਕਲ ਲਿਖਿਆ, ਤੇ ਨਾਲ ਹੀ ਇੰਡੀਆ ਦੇ ਵਿੱਚ ਜਿਹੜੀ ਰਸ਼ੀਆ ਦੀ ਇੰਟੈਲੀਜੈਂਸ ਏਜੰਸੀ ਆ ਉਹਦੀ KGB ਦੀ ਜਿਹੜੀ ਇਨਵੋਲਵਮੈਂਟ ਰਹੀ ਆ, ਤੇ ਜਿਵੇਂ ਪੰਜਾਬ ਦੇ ਵਿੱਚ ਉਹਨੇ ਕਮਿਊਨਿਸਟ ਆਈਡੀਏ ਨੂੰ ਪ੍ਰਚੰਡ ਕਰਨ ਦੀ ਕੋਸ਼ਿਸ਼ ਕੀਤੀ ਨਕਸਲਵਾੜੀ ਮੂਵਮੈਂਟ ਦੇ ਰਾਹੀਂ, ਤੇ ਉਸ ਤੋਂ ਬਾਅਦ ਪੰਜਾਬ ਦੀ ਕਮਿਊਨਿਸਟ ਮੂਵਮੈਂਟ ਦੇ ਰਾਹੀਂ, ਪਰ ਉਹਨੂੰ ਜਿਵੇਂ ਸਿੱਖੀ ਨੇ ਢਾਹ ਲਾਈ ਜਾਂ ਸਿੱਖੀ ਨੇ ਰੋਕਿਆ, ਤੇ ਉਸ ਤੋਂ ਬਾਅਦ ਕਿਵੇਂ KGB ਨੇ ਇੱਕ ਫੁੱਲ ਫਲਾਈਡ ਪਲਾਨ ਬਣਾਇਆ ਸਿੱਖੀ ਦੇ ਉੱਤੇ ਅਟੈਕ ਕਰਨ ਦਾ, ਸਿੱਖ ਰਿਚੁਅਲ, ਸਿੱਖ ਟ੍ਰੈਡੀਸ਼ਨਸ ਦੇ ਉੱਤੇ ਅਟੈਕ ਕਰਨ ਦਾ, ਕਿਉਂਕਿ KGB ਇਹ ਸਮਝ ਚੁੱਕੀ ਸੀ ਕਿ ਜੇ ਇਸ ਖਿੱਤੇ ਦੇ ਵਿੱਚ ਕਮਿਊਨਿਸਟ ਆਈਡੀਆ ਨੂੰ ਕੋਈ ਰੋਕ ਸਕਦਾ ਹੈ ਤਾਂ ਉਹ ਸਿੱਖੀ ਦਾ ਹੀ ਆਈਡੀਆ ਆ। ਤਾਂ ਇਹਦੇ ਲਈ ਫਿਰ ਉਹਨਾਂ ਨੇ ਸਿੱਖੀ ਦੇ ਉੱਤੇ ਅਟੈਕ ਕੀਤਾ, ਜਿਹਦੀਆਂ ਉਦਾਹਰਨਾਂ ਅਸੀਂ 1970s ਦੇ ਵਿੱਚ ਜਿਹੜੇ ਸਾਡੇ ਬੰਦੇ ਰਹੇ ਆ ਉਹਨਾਂ ਤੋਂ ਸੁਣ ਸਕਦੇ ਹਾਂ ਕਿ ਕਿਵੇਂ ਸਿੱਖਾਂ ਦੇ ਉੱਤੇ ਕਰੈਕਟਰ ਦੇ ਉੱਤੇ ਚੁਟਕਲੇ ਬਣਾਉਣ ਤੋਂ ਲੈ ਕੇ ਸਿੱਖ ਐਕੈਡੈਮਿਕਸ ਦੇ ਉੱਤੇ ਜਿਵੇਂ ਅਟੈਕ ਕੀਤਾ ਕਮਿਊਨਿਸਟਾਂ ਨੇ, ਜਿਹੜਾ ਹਜੇ ਵੀ ਸਾਨੂੰ ਕਾਫੀ ਹੱਦ ਤੱਕ ਦਿਖਦਾ ਆ ਵੀ ਉਹ ਸਾਰਾ KGB ਦਾ ਪਲਾਨ ਸੀ। ਉਹਦਾ ਕਾਰਨ ਇਹੀ ਸੀ ਵੀ ਉਹ ਸਿੱਖੀ ਨੂੰ ਕਮਿਊਨਿਸਟ ਆਈਡੀਏ ਦੇ ਰਾਹ ਦੇ ਵਿੱਚ ਇੱਕ ਰੋੜਾ ਸਮਝਦੇ ਸੀ, ਤੇ ਇਹ ਵੈਸਟ ਤੇ ਕਮਿਊਨਿਸਟ ਆਈਡੀਆ ਦੀ ਜਿਹੜੀ ਇਹ ਟੱਕਰ ਆ ਉਹਦੇ ਵਿੱਚ ਬੌਬ ਆਰਥਰ ਜਿਹੜਾ ਆ ਇਹ ਪੱਖ ਉਭਾਰ ਰਹੇ ਆ ਵੀ ਜਿਹੜਾ ਵੈਸਟ ਆ ਉਹਨੂੰ ਉਸ ਖਿੱਤੇ ਦੇ ਵਿੱਚ ਜਿਹੜੀ ਸੋਵਰਨ ਸਿੱਖ ਸਟੇਟ ਆ ਉਹ ਐਸਟੈਬਲਿਸ਼ ਹੁਣ ਕਰਨੀ ਚਾਹੀਦੀ ਆ, ਤੇ ਉਹਦੇ ਲਈ ਜਿਹੜੀਆਂ ਸਾਰੀਆਂ ਵੈਸਟਰਨ ਪਾਵਰਸ ਨੇ ਉਹਨਾਂ ਨੂੰ ਐਫਰਟ ਲਾਉਣੇ ਚਾਹੀਦੇ ਆ, ਤਾਂ ਹੀ ਜਿਹੜਾ ਉਸ ਖਿੱਤੇ ਦੇ ਵਿੱਚ ਜਿਹੜੀ ਪੀਸ ਤੇ ਸਟੇਬਿਲਿਟੀ ਆ ਜਿਹੜੀ ਉਹ ਮਤਲਬ ਪੋਸੀਬਲ ਆ ਜਾਂ ਰਹਿ ਸਕਦੀ ਆ ਆਉਣ ਵਾਲੇ ਭਵਿੱਖ ਦੇ ਵਿੱਚ। ਜੀ ਬਿਲਕੁਲ, ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਇਹਨਾਂ ਸਾਰੀਆਂ ਡਿਵੈਲਪਮੈਂਟਸ ਦੇ ਨਾਲ ਦੇਖਣਾ ਹੋਵੇਗਾ ਕਿ ਵੈਸਟ ਦੇ ਜਿਹੜੇ ਬੰਦੇ ਆ ਉਹਨਾਂ ਦੇ ਲਾਅ ਮੇਕਰਸ, ਓਪੀਨੀਅਨ ਮੇਕਰਸ ਤੋਂ ਲੈ ਕੇ ਜਦੋਂ ਅਸੀਂ ਓਵਰਆਲ ਡੀਪ ਸਟੇਟ ਦੀ ਗੱਲ ਕਰਦੇ ਹਾਂ ਜਿੱਥੇ ਰੀਅਲ ਪਾਵਰ ਲਾਇਆ ਕਰਦੀ ਆ, ਕਿ ਇਹ ਫੈਕਟਰ ਉਹਨਾਂ ਨੂੰ ਕਿਸ ਹੱਦ ਤੱਕ ਟੁੰਬਦਾ, ਜਾਂ ਖਾਸ ਤੌਰ 'ਤੇ ਜਿਹੜੀਆਂ ਆਰਗੇਨਾਈਜੇਸ਼ਨਸ ਸਿੱਖਾਂ ਦੀਆਂ ਇਹਨਾਂ ਮੁਲਕਾਂ ਦੇ ਵਿੱਚ ਕੰਮ ਕਰਦੀਆਂ ਨੇ, ਕਿ ਉਹ ਆਪਣੀ ਜਿਹੜੀ ਯੂਜ਼ਫੁਲਨੈਸ ਹੈ ਜਾਂ ਇਹ ਕਹਿ ਲਓ ਵੀ ਆਪਣਾ ਜਿਹੜਾ ਕੇਸ ਹੈ ਉਹ ਕਿਸ ਲੈਵਲ ਤੱਕ ਇਹਨਾਂ ਲੋਕਾਂ ਦੇ ਸਾਹਮਣੇ ਪ੍ਰੈਜ਼ੈਂਟ ਕਰ ਸਕਦੇ ਆ, ਤੇ ਇਹਨਾਂ ਨੂੰ ਜਚਾ ਸਕਦੇ ਆ ਵੀ ਭਾਈ ਤੁਸੀਂ ਜਿਸ ਕਿਸਮ ਦੇ ਨਾਲ ਉਸ ਖਿੱਤੇ ਦੇ ਵਿੱਚ ਸਾਊਥ ਏਸ਼ੀਆ ਦੇ ਵਿੱਚ ਵੱਧ ਰਹੇ ਹੋ, ਤੁਸੀਂ ਬੈਟ ਕੀਤਾ ਹੋਇਆ ਆ ਇੰਡੀਆ ਦੇ ਉੱਤੇ ਕਿ ਇੰਡੀਆ ਚਾਈਨਾ ਦੇ ਖਿਲਾਫ ਅਸੀਂ ਇੰਡੀਆ ਨੂੰ ਭੁਗਤਾਵਾਂਗੇ, ਤੇ ਉਹਦਾ ਰਿਜ਼ਲਟ ਅੱਜ ਅਮਰੀਕਾ ਦੇਖ ਰਿਹਾ। ਕਿਵੇਂ ਅਮਰੀਕਾ ਦੀ ਜਿਹੜੀ ਬੈਟ ਸੀ ਉਹ ਇੱਕ ਹਿਸਾਬ ਨਾਲ ਫੇਲੀਅਰ ਦੇ ਤੌਰ ਦੇ ਉੱਤੇ ਸਾਹਮਣੇ ਆਈ ਹੈ। ਰੂਸ ਦਾ ਜਿਹੜਾ ਸਾਰਾ ਪ੍ਰਭਾਵ ਸੀ ਉਹ ਨਿਊਟਰਲਾਈਜ਼ ਕਰਨ ਦੀ ਥਾਂ ਦੇ ਉੱਤੇ ਇੰਡੀਆ ਨੇ ਉਤਸ਼ਾਹਿਤ ਕੀਤਾ, ਉੱਧਰੋਂ ਤੇਲ ਲੈ ਕੇ ਬਾਇਓ ਪ੍ਰੋਡਕਟਸ ਬਣਾ ਕੇ ਜਾਂ ਅੱਗੇ ਉਹਨੂੰ ਜਿਹੜੀ ਹੈ ਬਣਾ ਕੇ ਉਹਦੇ ਪ੍ਰੋਡਕਟਸ ਉਹਨਾਂ ਨੇ ਯੂਰਪ ਦੀ ਮੰਡੀ ਦੇ ਵਿੱਚ ਵੇਚੇ। ਉਹਨੇ ਇਕੱਲਾ ਇੰਡੀਆ ਨੂੰ ਨਹੀਂ ਫਾਇਦਾ ਦਿੱਤਾ, ਰੈਦਰ ਰੂਸ ਨੂੰ ਫਾਇਦਾ ਦਿੱਤਾ। ਜਿਹੜੀ ਰੂਸ ਤੇ ਯੂਕਰੇਨ ਦੀ ਵਾਰ ਹੈ
ਉਹਦੇ ਵਿੱਚ ਕਿਸ ਹਿਸਾਬ ਨਾਲ ਕਿਵੇਂ ਅਮਰੀਕਾ ਸੋਚਦਾ ਸੀ ਕਿ ਇਹ ਵਾਰ ਜਿਹੜੀ ਹੈ ਐਂਡ ਹੋ ਜਾਣੀ ਹੈ ਸਾਲ ਦੇ ਵਿੱਚ, ਪਰ ਕਿਵੇਂ ਰਸ਼ੀਆ ਉਹਦੇ ਨਾਲ ਪਾਵਰਫੁਲ ਹੋਇਆ, ਰਸ਼ੀਆ ਦੀ ਬੈਕ ਦੇ ਉੱਤੇ ਇੰਡੀਆ ਵੀ ਖਲੋਤਾ ਤੇ ਨਾਲ ਹੀ ਨਾਲ ਚੀਨ ਵੀ ਖਲੋਤਾ। ਸੋ ਜਿਹੜੀ ਸਾਰੀ ਪੋਲਿਟਿਕਸ ਹੈ ਉਹ ਸ਼ਿਫਟ ਹੋ ਰਹੀ ਹੈ, ਸ਼ਿਫਟ ਹੋਈ ਹੈ ਇਸ ਸਮੇਂ ਦੇ ਵਿੱਚ, ਤੇ ਉੱਥੇ ਹੱਲ ਕਿਸ ਹਿਸਾਬ ਨਾਲ ਨਿਕਲ ਸਕਦਾ ਜਿਹੜਾ ਇਸ ਲੇਖ ਦੇ ਵਿੱਚ ਮੈਂਸ਼ਨ ਕੀਤਾ ਗਿਆ ਬੌਬ ਆਰਥਰ ਵੱਲੋਂ। ਤੇ ਇਹ ਹੁਣ ਕਿਤੇ ਨਾ ਕਿਤੇ ਸਾਡੀਆਂ ਆਰਗੇਨਾਈਜੇਸ਼ਨਸ ਦੇ ਜ਼ਿੰਮੇ ਵੀ ਹੈ ਵੀ ਇਹ ਸਾਰੇ ਪਾਰਟ ਨੂੰ ਅਸੀਂ ਆਪਣੇ ਫਾਇਦੇ ਦੇ ਲਈ ਜਾਂ ਕੌਮ ਦੇ ਪੱਖ ਤੋਂ ਜਦੋਂ ਅਸੀਂ ਦੇਖਦੇ ਹਾਂ ਤੇ ਕਿਵੇਂ ਅੱਗੇ ਪਰਸਿਊ ਕੀਤਾ ਜਾ ਸਕਦਾ ਨਹੀਂ, ਕੀਤਾ ਜਾਣਾ ਚਾਹੀਦਾ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਲਈਏ। ਸਾਡੇ ਦਰਸ਼ਕ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਉਮੀਦ ਕਰਦੇ ਆ ਅੱਜ ਦੀ ਇਹ ਵਿਚਾਰ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਫਤਿਹ ਦੀ ਸਾਂਝ ਪਾਈਏ ਸੁਖਵਿੰਦਰ ਸਿੰਘ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।